ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਹਾਜ਼ਰ ਹਾਂ ਇੱਕ ਹੋਰ ਨਵੀਂ ਰਿਪੋਰਟ ਲੈ ਕੇ। ਗੱਲਬਾਤ ਕਰਾਂਗੇ ਕਨਵਰ ਗਰੇਵਾਲ ਦੇ ਗੀਤ ਦੇ ਬੈਨ ਦੇ ਬਾਰੇ। YouTube ਨੇ ਇਹ ਲਿੰਕ ਭਾਰਤ ਦੇ ਵਿੱਚੋਂ ਹਟਾ ਦਿੱਤਾ ਹੈ। ਰਿਹਾਈ ਗੀਤ ਹੈ, ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਦਾ ਹੈ। ਸਿੱਧੂ ਮੂਸੇਵਾਲੇ ਦੇ SYL ਤੋਂ ਬਾਅਦ ਕੁਝ ਕੀ ਹਫ਼ਤਿਆਂ ਦੇ ਵਿੱਚ ਇਹ ਦੂਜਾ ਬੈਨ ਹੈ ਜਿਹੜਾ ਕਿ ਕਿਸੇ ਗੀਤ ਉੱਤੇ ਲਾਇਆ ਗਿਆ ਹੈ। ਬਹੁਤ ਸਾਰੇ ਸਵਾਲ ਨੇ ਪਰ ਬੇਸਿਕ ਸਵਾਲ ਇੱਕੋ ਹੀ ਹੈ ਕਿ ਦੁਨੀਆ ਭਰ ਦੇ ਵਿੱਚ ਜਿੱਥੇ ਕਿਤੇ ਵੀ ਸੰਘਰਸ਼ ਹੋਏ ਨੇ ਹਕੂਮਤ ਦੇ ਖਿਲਾਫ, ਸਟੇਟ ਦੇ ਖਿਲਾਫ, ਸਰਕਾਰ ਦੇ ਖਿਲਾਫ, ਤਾਂ ਉਹਨਾਂ ਸੰਘਰਸ਼ਾਂ ਦੇ ਖਾਤਮੇ ਤੋਂ ਬਾਅਦ ਲੋਕਾਂ ਨੂੰ ਸੈਟਲਮੈਂਟ ਕੀਤਾ ਗਿਆ, ਲੋਕਾਂ ਨੂੰ ਭਰੋਸਾ ਦਿਵਾਇਆ ਗਿਆ ਕਿ ਤੁਹਾਡੇ ਜੋ ਸੰਘਰਸ਼ ਹੋਏ ਸਨ ਉਹ ਕੁਝ ਮੰਗਾਂ ਨੂੰ ਲੈ ਕੇ ਹੋਏ ਸਨ, ਅਸੀਂ ਉਹਨਾਂ ਤੇ ਗੌਰ ਕਰਾਂਗੇ ਤੇ ਤੁਹਾਨੂੰ ਨਿਆਂ ਦਿਆਂਗੇ। ਟਰੁੱਥ ਕਮਿਸ਼ਨ ਬਣੇ ਨੇ ਸਾਊਥ ਅਫਰੀਕਾ ਦੀਆਂ ਕੁਝ ਉਦਾਹਰਨਾਂ, ਦੁਨੀਆ ਦੀਆਂ ਕੁਝ ਹੋਰ ਉਦਾਹਰਨਾਂ ਤੁਹਾਡੇ ਸਾਹਮਣੇ ਨੇ। ਆਰਟ ਤੇ ਕਿਸੇ ਵੀ ਤਰੀਕੇ ਨਾਲ ਬੈਨ ਨਹੀਂ ਲਾਇਆ ਜਾਣਾ ਚਾਹੀਦਾ। ਆਰਟ ਆਜ਼ਾਦ ਹੈ। ਕਲਾ ਸਾਹਿਤ ਨੂੰ ਹਾਲੇ ਤੱਕ ਵੀ ਬਹੁਤ ਸਾਰੀਆਂ ਹਕੂਮਤਾਂ ਹੋਈਆਂ ਨੇ ਦੁਨੀਆ ਦੇ ਇਤਿਹਾਸ ਦੇ ਵਿੱਚ ਜਿਨ੍ਹਾਂ ਨੇ ਕੋਸ਼ਿਸ਼ ਕੀਤੀ ਪਰ ਹਰ ਵਾਰ ਉਹਨਾਂ ਨੂੰ ਮੂੰਹ ਦੀ ਖਾਣੀ ਪਈ। ਮੋਦੀ ਸਰਕਾਰ ਪੰਜਾਬ ਦੇ ਮਸਲਿਆਂ ਨੂੰ ਐਡਰੈਸ ਕਰਨ ਤੋਂ ਭੱਜਦੀ ਕਿਉਂ ਹੈ? ਸਰਕਾਰਾਂ ਪੰਜਾਬ ਨੂੰ ਦੇਸ਼ ਨਾਲੋਂ ਅਲੱਗ ਕਿਉਂ ਦਿਖਦੀਆਂ ਨੇ? ਖਾਸ ਕਰਕੇ ਉਹ ਸਰਕਾਰਾਂ, ਉਹ ਦੇਸ਼ ਜਿਹਨੂੰ ਆਜ਼ਾਦ ਕਰਾਉਣ ਵਾਸਤੇ ਪੰਜਾਬੀਆਂ ਦੀ ਐਡੀ ਵੱਡੀ ਘਾਲਣਾ ਹੋਵੇ, ਕੁਰਬਾਨੀਆਂ ਹੋਣ। ਬੇਸਿਕ ਸਵਾਲ ਨੇ ਕੁਝ ਜਿਨ੍ਹਾਂ ਤੇ ਚਰਚਾ ਕਰਦੇ ਉਸ ਤੋਂ ਬਾਅਦ ਇਸ ਸਾਰੇ ਘਟਨਾਕ੍ਰਮ ਤੇ ਚਰਚਾ ਕਰਾਂਗੇ। ਸਭ ਤੋਂ ਵੱਡੀ ਗੱਲ ਕਿ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਨੂੰ ਗੀਤਾਂ ਤੋਂ ਡਰ ਲੱਗਦਾ ਵਾ। ਗੀਤਾਂ ਕਿਹੜਿਆਂ ਤੋਂ ਡਰ ਲੱਗਦਾ ਇਹ ਜਾਣਨਾ ਬੜਾ ਜ਼ਰੂਰੀ ਹੈ। ਉਹਨਾਂ ਤੋਂ ਜਿੱਥੇ ਪੰਜਾਬ ਦੇ ਹੱਕ ਹਕੂਕ ਦੀ ਗੱਲ ਕੀਤੀ ਗਈ ਹੋਵੇ। SYL ਕੀ ਪੰਜਾਬ ਦੇ ਪਾਣੀ ਮੰਗਣਾ ਗਲਤ ਗੱਲ ਆ? ਕੀ ਪੰਜਾਬ ਦੇ ਪਾਣੀਆਂ ਦੀ ਗੱਲ ਕਰਨਾ ਕੋਈ ਗੁਨਾਹ ਵਾ? ਰਿਹਾਈ, ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕੌਣ ਨਹੀਂ ਕਰਦਾ? ਅਸੀਂ ਤਾਂ ਕਹਿੰਦੇ ਕਿ ਸਿੰਘਾਂ ਦੀ ਹੀ ਕਿਉਂ, ਜਿੰਨੇ ਲੋਕ ਜ਼ਬਰ ਦਾ ਸ਼ਿਕਾਰ ਨੇ, ਜਿਨ੍ਹਾਂ ਨੂੰ ਤੁਸੀਂ ਅਰਬਨ ਨਕਸਲ ਕਹਿੰਦੇ ਹੋ, ਸਟੈਨ ਸਵਾਮੀ ਵਰਗੇ ਲੋਕਾਂ ਨੂੰ ਤੁਸੀਂ ਇੰਨੀ ਉਮਰ ਦੇ ਵਿੱਚ ਜੇਲ੍ਹ ਦੇ ਵਿੱਚ ਰੱਖਿਆ ਔਰ ਅਖੀਰ ਸਵਾਸ ਤੇ ਆ ਗਏ। ਬਹੁਤ ਸਾਰੀਆਂ ਉਦਾਹਰਨਾਂ ਨੇ। ਵੀਲ ਚੇਅਰ ਤੇ ਬੈਠੇ ਲੋਕਾਂ ਨੂੰ ਤੁਸੀਂ ਡਰ ਲੱਗਦਾ ਤੁਹਾਡੇ ਤੋਂ। ਕਦੇ ਵੀ ਕਿਸੇ ਡਿਬੇਟ ਤੋਂ ਭੱਜਣਾ ਤਾਕਤ ਨਹੀਂ ਹੁੰਦਾ। ਮੋਦੀ ਸਰਕਾਰ ਇਹਨਾਂ ਪੰਜਾਬ ਦੇ ਮਸਲਿਆਂ ਤੋਂ ਭੱਜ ਰਹੀ ਆ। ਭੱਜਦੇ ਕਾਇਰ ਹੁੰਦੇ ਨੇ, ਕਮਜ਼ੋਰ ਲੋਕ ਭੱਜਦੇ ਹੁੰਦੇ ਨੇ। ਪਾਣੀਆਂ ਦਾ ਮਸਲਾ ਹੱਲ ਕਰਨਾ ਵਾ। ਪਾਣੀਆਂ ਦਾ ਮਸਲਾ ਇਕੱਲੇ ਸਿੱਖਾਂ ਦਾ ਮਸਲਾ ਨਹੀਂ ਆ, ਸਾਰੇ ਪੰਜਾਬੀਆਂ ਦਾ ਮਸਲਾ ਵਾ। ਇਹਨੂੰ ਕਿਉਂ ਤੁਸੀਂ ਸਿੱਖਾਂ ਦੇ ਨਾਲ ਹੀ ਜੋੜ ਕੇ ਦੇਖਿਆ ਜਾਂਦਾ ਹਮੇਸ਼ਾ? ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰਨਾ ਕੀ ਗਲਤ ਗੱਲ ਆ? ਜਦੋਂ ਤੁਸੀਂ ਇਹਨਾਂ ਚੀਜ਼ਾਂ ਤੋਂ ਭੱਜਦੇ ਹੋ, ਜਦੋਂ ਤੁਸੀਂ ਇਹਨਾਂ ਤੋਂ ਭੱਜਣ ਦੀ ਕੋਸ਼ਿਸ਼ ਕਰਦੇ ਹੋ ਤਾਂ ਤੁਹਾਡੀ ਕਾਇਰਤਾ ਨੂੰ ਜ਼ਾਹਰ ਕਰਨ ਦੇ ਨਾਲ ਨਾਲ, ਜੱਗ ਜ਼ਾਹਰ ਕਰਨ ਦੇ ਨਾਲ ਨਾਲ ਤੁਹਾਡੇ ਅੰਦਰ ਜਿਹੜੀ ਇੱਕ ਇਨਸਿਕਿਉਰਿਟੀ ਆ ਉਹਨੂੰ ਵੀ ਕਿਤੇ ਨਾ ਕਿਤੇ ਜਿਹੜਾ ਉਹ ਸਾਹਮਣੇ ਜੱਗ ਜ਼ਾਹਰ ਕਰਦੀ ਹੈ ਕਿ ਤੁਹਾਡੇ ਅੰਦਰ ਇੱਕ ਕਮਜ਼ੋਰੀ ਆ ਜਿਹਦੇ ਤੁਸੀਂ ਇਹਨਾਂ ਚੀਜ਼ਾਂ ਨੂੰ ਐਡਰੈਸ ਨਹੀਂ ਕਰ ਸਕਦੇ। ਔਰ ਕਿਸੇ ਵੀ ਸਟੇਟ ਕੌਮ ਦੇ ਇਸ਼ੂ ਨੂੰ ਐਡਰੈਸ ਕੀਤੇ ਬਿਨਾਂ ਕੋਈ ਵੀ ਹਕੂਮਤ, ਸਰਕਾਰ ਅੱਗੇ ਨਹੀਂ ਵਧ ਸਕਦੀ। ਜਿਹੜੇ ਸਵਾਲ ਸੀਗੇ ਪੰਜਾਬ ਪੱਖੀ ਜਾਂ ਪੰਜਾਬ ਦੇ ਹਿੱਤਾਂ ਨੂੰ ਲੈ ਕੇ ਬਣਾਏ ਜਾਣ ਵਾਲੇ ਗੀਤਾਂ ਤੇ ਪਾਬੰਦੀ ਕਿਉਂ? ਸਾਡੇ ਮਾਸ਼ਰੇ ਨੂੰ ਇਹਨਾਂ ਸੁੰਗੇੜਿਆ ਕਿਉਂ ਜਾ ਰਿਹਾ? ਸਾਡੀ ਚਰਚਾ 'ਚ ਹੋਣਾ ਚਾਹੀਦਾ, ਈਵਨ ਕਿ ਗੌਰਮੈਂਟ ਦੀ ਚਰਚਾ ਦੇ ਵਿੱਚ ਹੋਣਾ ਚਾਹੀਦਾ ਹੈ ਕਿ ਜਿਹੜੇ ਪੰਜਾਬੀਆਂ ਨੇ ਦੇਸ਼ ਨੂੰ 80-90% ਕੁਰਬਾਨੀਆਂ ਦੇ ਕੇ ਆਜ਼ਾਦ ਕਰਾਇਆ, ਉਹ ਪੰਜਾਬੀ ਅੱਜ ਦੇਸ਼ ਤੋਂ ਆਪਣੇ ਆਪ ਨੂੰ ਵੱਖ ਕਿਉਂ ਵੇਖਦੇ ਨੇ? ਜਾਂ ਦੇਸ਼ ਉਹਨਾਂ ਦੀਆਂ ਮੰਗਾਂ ਤੇ ਉਹਨਾਂ ਨੂੰ ਖਾਲਿਸਤਾਨੀ ਕਿਉਂ ਕਹਿੰਦਾ? ਇਹਨਾਂ ਨੂੰ ਐਡਰੈਸ ਕਰਨ ਦੀ ਲੋੜ ਹੈ। ਦੂਜੀ ਗੱਲ ਇਹ ਆ, ਕਿਸਾਨ ਮੋਰਚੇ ਦੀ ਜਿਹੜੀ ਗੱਲ ਹੁਣੇ ਮੋਰਚਾ ਲਾ ਕੇ ਹਟਿਆ ਔਰ ਉਹ ਫਤਿਹ ਕੀਤਾ ਲੋਕਾਂ ਨੇ, ਉਹਦੇ ਵਿੱਚ ਜਿੱਤ ਹਾਸਲ ਹੋਈ ਹੈ, ਤਾਂ ਉਹਦੇ ਵਿੱਚ ਲੰਗਰਾਂ ਦੀਆਂ ਸੇਵਾ ਕਰਨ ਵਾਲਿਆਂ ਤੋਂ ਇਹਨਾਂ ਨੂੰ ਡਰ ਲੱਗਦਾ। ਦੇਸ਼ ਦੇ ਵਿੱਚ ਇਨਸਾਨੀਅਤ ਦੀ ਗੱਲ ਕਰਨ ਵਾਲਿਆਂ ਤੋਂ ਡਰ ਲੱਗਦਾ। ਇਹ ਸਰਕਾਰ ਚੱਲ ਰਹੀ ਹੈ ਜਾਂ ਕੋਈ ਡਰਪੋਕ ਲੋਕਾਂ ਦਾ ਟੋਲਾ ਵਾ? ਇਹ ਜੇ ਕੋਈ ਗੱਲ ਕਰਦਾ ਤਾਂ ਉਹਨੂੰ ਕਹਿੰਦੇ ਅਰਬਨ ਨਕਸਲੀਆਂ। ਤੂੰ ਜਿਹੜਾ ਕੋਈ ਹੱਕ ਦੀ ਗੱਲ ਕਰਦਾ, ਸਰਕਾਰ ਦੀ ਆਲੋਚਨਾ ਕਹਿੰਦਾ, ਉਹਨੂੰ ਕਹਿੰਦੇ ਅਰਬਨ ਨਕਸਲੀ। ਸਟੂਡੈਂਟਾਂ ਨੂੰ ਕਹਿੰਦੇ ਤੁਸੀਂ ਪਾਕਿਸਤਾਨ ਚੱਲ ਜਾਓ। ਹੱਕ ਮੰਗਣ ਵਾਲਾ ਖਾਲਿਸਤਾਨੀ ਆ, ਆਵਾਜ਼ ਚੁੱਕਣ ਵਾਲੇ ਪਾਕਿਸਤਾਨੀ ਆ। ਇਹ ਬਸ ਜਿਹੜੇ ਦੇਸ਼ ਭਗਤ ਆ ਉਹ ਇਕੱਲੇ ਇਹੀ ਆ ਜਿਹੜੇ ਅੱਜ ਸਰਕਾਰ ਚਲਾ ਰਹੇ ਆ। ਸੋ ਸਭ ਤੋਂ ਵੱਡਾ ਸਵਾਲ ਹੈ ਇਹ, ਸਿੱਖਾਂ ਦੀ ਗੱਲ ਕਰਨ ਤੋਂ ਕਤਰਾਉਣੇ ਆ ਤੁਸੀਂ। ਇੱਕ ਵਾਰੀ ਸਿੱਖ ਮਸਲਿਆਂ ਨੂੰ, ਇਸ਼ੂਜ਼ ਨੂੰ ਐਡਰੈਸ ਕਰਨ ਤੋਂ ਕਤਰਾਉਣੇ ਆ, ਭੱਜਦੇ ਆ। ਫਿਰ ਉਹਨਾਂ ਦੀ ਜਿਹੜੀ ਦੇਸ਼ ਭਗਤੀ ਹੈ, ਮੋਹਿਆ ਮਿੱਤਰਾ ਦੀ ਜਿਹੜੀ ਸਪੀਚ ਆ ਉਹ ਕੱਢ ਕੇ ਦੇਖਿਓ ਕਦੇ। ਜਿਹੜੀ ਬੀਬੀ ਨੇ ਸਪੀਚ ਦਿੱਤੀ ਆ ਉਹ ਸਹੀ ਦਿੱਤੀ ਆ। ਸੋ ਇਹ ਚੀਜ਼ਾਂ ਵਾ ਜਿਨ੍ਹਾਂ ਤੇ ਤੁਸੀਂ ਐਡਰੈਸ ਕਰਨ ਤੋਂ ਭੱਜਦੇ, ਔਰ ਜਿੰਨਾ ਤੁਸੀਂ ਦਬਾਉਣ ਦੀ ਕੋਸ਼ਿਸ਼ ਕਰੋਗੇ ਨਾ ਉਹਨਾਂ ਇਹਦੇ ਸਿੱਟੇ ਗਲਤ ਨਿਕਲਣਗੇ। ਤੁਸੀਂ ਕਿਸਾਨ ਅੰਦੋਲਨ ਵੇਲੇ ਕਿਸਾਨਾਂ ਨੂੰ ਅੱਤਵਾਦੀ, ਖਾਲਿਸਤਾਨੀ, ਪਾਕਿਸਤਾਨੀ, ਚਾਈਨਾ ਸਪੌਂਸਰਡ ਕੀ ਨਹੀਂ ਕਿਹਾ, ਤੇ ਫਿਰ ਬਾਅਦ ਦੇ ਵਿੱਚ ਉਸੇ ਗੱਲ ਤੋਂ ਆਪਦੀ ਗਲਤੀ ਬਦਲੇ ਤੁਸੀਂ ਮੰਨਿਆ ਕਿ ਅਸੀਂ ਗਲਤ ਆ।
ਔਰ ਇਹ ਅਗਨੀਪਥ ਹਿੰਸਕ ਹੋ ਗਿਆ, ਨਹੀਂ ਤੁਹਾਨੂੰ ਅਗਨੀਪਥ ਵੇਲੇ ਵੀ ਮੰਨਣਾ ਪੈਣਾ ਸੀਗਾ ਕਿ ਹਾਂ ਫੌਜ ਠੇਕੇ ਤੇ ਨਹੀਂ ਰੱਖੀ ਜਾ ਸਕਦੀ। ਫੌਜ ਮੁਲਕ ਦਾ ਇੱਕ ਤਾਕਤਵਰ ਤੇ ਇੱਕ ਉਹ ਧਿਰ ਹੁੰਦੀ ਆ ਜਿਹੜੀ ਕਿ ਜਿਹਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਤਰੁੱਟੀ ਨਹੀਂ ਹੋਣੀ ਚਾਹੀਦੀ। ਸੋ ਗੀਤਾਂ ਤੇ ਪਾਬੰਦੀ ਕਿਉਂ? ਪੰਜਾਬ ਦੀ ਗੱਲ ਕਰਨ ਵਾਲੇ ਗੀਤ ਡਰਾਉਂਦੇ ਕਿਉਂ ਨੇ ਸਰਕਾਰ ਨੂੰ? ਮੋਦੀ ਸਰਕਾਰ ਉਹਨਾਂ ਗੀਤਾਂ ਤੋਂ ਭੱਜਦੀ ਕਿਉਂ ਹੈ ਜਿਹੜੇ ਗੀਤਾਂ ਦੇ ਵਿੱਚ ਪੰਜਾਬ ਦੇ ਹੱਕ ਹਕੂਕਾਂ ਦੀ ਗੱਲ ਕੀਤੀ ਜਾਂਦੀ ਹੈ? ਅਸੀਂ ਕਹਿੰਦੇ ਆ ਕਿ ਬੰਦੀ ਸਿੰਘਾਂ ਦੀ ਰਿਹਾਈ ਹੋਵੇ ਤੇ ਨਾਲੋਂ ਨਾਲ ਉਹਨਾਂ ਲੋਕਾਂ ਦੀ ਰਿਹਾਈ ਹੋਵੇ ਜਿਹੜੇ ਲੋਕਾਂ ਨੇ ਜੇਲ੍ਹਾਂ ਦੇ ਵਿੱਚ ਆਪਣੀਆਂ ਉਮਰਾਂ ਗਾਲੀਆਂ। ਕਿ ਸਟੈਨ ਸਵਾਮੀ, ਕਦੇ ਪੜ੍ਹਿਓ ਸਟੈਨ ਸਵਾਮੀ ਬਾਰੇ? ਕੌਣ ਸੀਗੇ ਉਹ? ਉਹਨਾਂ ਦੀ ਰਿਹਾਈ ਨਹੀਂ ਸੀ ਹੋਣੀ ਚਾਹੀਦੀ? ਕਿ ਹੋਰ ਲੋਕ ਜਿਹੜੇ ਈਵਨ ਕਿ ਸਾਡੀਆਂ ਗੌਰਮੈਂਟਾਂ ਤਾਂ ਵੀਲ ਚੇਅਰ ਤੇ ਬੈਠੇ ਲੋਕਾਂ ਤੋਂ ਡਰਦੀਆਂ ਵਾ। ਸੋ ਇਹ ਗਲਤ ਗੱਲ ਆ। ਕਲਾ ਨੂੰ ਦਬਾਉਣਾ, ਕਲਾ ਤੇ ਪਾਬੰਦੀਆਂ ਲਾਉਣਾ, ਇਹ ਕਿਸੇ ਵੀ ਸੱਭਿਅਕ ਸਮਾਜ ਜਾਂ ਕਿਸੇ ਉਸ ਮੁਆਸ਼ਰੇ ਦਾ ਹਿੱਸਾ ਨਹੀਂ ਹੈ ਜਿਹੜਾ ਮੁਆਸ਼ਰਾ ਆਪਣੇ ਆਪ ਨੂੰ ਆਜ਼ਾਦ ਕਹਿੰਦਾ ਹੋਵੇ। ਕਲਾ ਦਬਾਈ ਨਹੀਂ ਜਾ ਸਕਦੀ। ਇਸ਼ੂ ਦਬਾ ਕੇ ਤੁਸੀਂ ਕਦੇ ਵੀ ਕਿਸੇ ਮੁਆਸ਼ਰੇ ਨੂੰ ਅੱਗੇ ਨਹੀਂ ਵਧਾ ਸਕਦੇ, ਕਿਸੇ ਸਮਾਜ ਨੂੰ ਅੱਗੇ ਨਹੀਂ ਵਧਾ ਸਕਦੇ। ਤੁਹਾਨੂੰ ਇਹਨਾਂ ਚੀਜ਼ਾਂ ਨੂੰ ਐਡਰੈਸ ਕਰਨਾ ਹੀ ਪੈਣਾ। ਤੁਹਾਨੂੰ ਇਹਨਾਂ ਚੀਜ਼ਾਂ ਤੇ ਪੜਚੋਲ ਕਰਨੀ ਪੈਣੀ ਹੈ ਕਿ ਬੇਗਾਨਗੀ ਦਾ ਅਹਿਸਾਸ ਕਿਉਂ? ਆਪਣੇ ਮਸਲਿਆਂ ਦੀ ਜਦੋਂ ਪੰਜਾਬੀ ਗੱਲ ਕਰਦਾ ਤੇ ਉਹ ਵਿਤਕਰਾ ਹੋਇਆ ਕਿਉਂ ਮਹਿਸੂਸ ਕਰਦਾ? ਉਹ ਗੱਲ ਵੱਖਰੀ ਹੈ ਕਿ ਸਾਡੀਆਂ ਸਿਆਸੀ ਧਿਰਾਂ ਨੇ, ਖਾਸ ਕਰਕੇ ਬੰਦੀ ਸਿੰਘਾਂ ਦੀ ਰਿਹਾਈ ਕਰਨ ਵਾਲਿਆਂ ਨੇ ਹੁਣ ਇਹਨਾਂ ਚੀਜ਼ਾਂ ਤੋਂ ਟਾਲਾ ਵੱਟਣਾ ਸ਼ੁਰੂ ਕਰ ਦਿੱਤਾ। ਪਰ ਕੀ ਇਨਸਾਨੀਅਤ ਦੇ ਆਧਾਰ ਤੇ ਜਿਹੜੇ ਲੋਕਾਂ ਨੇ ਗੁਨਾਹ ਕੀਤੇ ਆ, ਤੁਸੀਂ ਠੀਕ ਆ ਉਹਨਾਂ ਨੂੰ ਸਜ਼ਾ ਦੇਤੀ, ਜੋ ਉਹਨਾਂ ਨੇ ਕੀਤਾ ਤਾਂ ਉਹਨਾਂ ਨੇ ਸਜ਼ਾ ਭੁਗਤ ਲਈ, ਪਰ ਬਾਅਦ ਦੇ ਵਿੱਚ ਉਹਨਾਂ ਨੂੰ ਕੀ ਰੱਖਣਾ? ਇਨਸਾਨੀਅਤ ਦੇ ਆਧਾਰ ਤੇ ਸਹੀ ਹੈ? ਕਿੰਨੇ ਲੋਕ ਆ ਜਿਨ੍ਹਾਂ ਨੂੰ ਤੁਸੀਂ ਬਾਅਦ ਦੇ ਵਿੱਚ ਬਾਹਰ ਲੈ ਆਏ ਹੋ ਔਰ ਉਹਨਾਂ ਨੇ ਫੇਰ ਮਾਹੌਲ ਖਰਾਬ ਕੀਤਾ ਹੋਵੇ? ਇਹਨਾਂ ਚੀਜ਼ਾਂ ਦੀ ਜੜ ਲੱਭਣ ਦੀ ਬਜਾਏ ਤੁਸੀਂ ਸਗੋਂ ਇਹਨਾਂ ਨੂੰ ਦਬਾ ਰਹੇ ਹੋ ਔਰ ਕਿਸੇ ਵੀ ਹੱਕ ਹਕੂਕ ਨੂੰ, ਮੰਗ ਨੂੰ, ਕਿਸੇ ਵੀ ਮੁਆਸ਼ਰੇ ਦੀ ਉਸ ਗੱਲ ਨੂੰ ਦਬਾਇਆ ਨਹੀਂ ਜਾ ਸਕਦਾ ਜਿਹੜੀ ਗੱਲ ਉਹਦੇ ਹਿੱਤਾਂ ਨਾਲ ਜੁੜੀ ਹੋਵੇ, ਜਿਹੜੀ ਗੱਲ ਉਹਦੀ ਹੋਂਦ ਨਾਲ ਜੁੜੀ ਹੋਵੇ। ਸੋ ਕਨਵਰ ਗਰੇਵਾਲ ਦੇ ਗੀਤ ਰਿਹਾਈ ਨੂੰ ਬੈਨ ਕਰਨਾ ਭਾਰਤ ਸਰਕਾਰ ਦੀ ਕਮਜ਼ੋਰੀ ਤੇ ਅੰਦਰੋਂ ਇਨਸਿਕਿਉਰਿਟੀ ਦੀ ਭਾਵਨਾ ਨੂੰ ਦਰਸਾਉਂਦਾ ਹੈ। ਪੰਜਾਬ ਦੇ ਹੱਕ ਹਕੂਕਾਂ ਦੀ ਗੱਲ ਹਮੇਸ਼ਾ ਫਿਜ਼ਾਵਾਂ ਦੇ ਵਿੱਚ ਗੂੰਜਦੀ ਰਹੇ। ਇਸ ਕਰਕੇ ਪੰਜਾਬੀਆਂ ਨੂੰ ਇਹ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਔਰ ਇਹੋ ਜਿਹੇ ਗੀਤਾਂ, ਬੋਲੀਆਂ, ਰਸਾਲਿਆਂ, ਮੈਗਜ਼ੀਨਾਂ, ਅਖਬਾਰਾਂ, ਮੀਡੀਆ ਅਦਾਰਿਆਂ ਦਾ ਸਮਰਥਨ ਕਰਨਾ ਚਾਹੀਦਾ ਜਿਹੜੇ ਮੀਡੀਆ ਅਦਾਰੇ ਪੰਜਾਬ ਦੇ ਹੱਕ ਹਕੂਕਾਂ ਦੀ ਗੱਲ ਧੜੱਲੇ ਤੇ ਬੇਬਾਕੀ ਦੇ ਨਾਲ ਕਰਦੇ ਹੋਣ। ਬਹੁਤ ਬਹੁਤ ਧੰਨਵਾਦ। ਜੁੜਾਂਗੇ ਇੱਕ ਹੋਰ ਅਗਲੀ ਰਿਪੋਰਟ ਦੇ ਵਿੱਚ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਇੱਕ ਵਾਰ ਫਿਰ ਤੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ